ਅੱਜ ਅਸੀਂ ਗੱਲਾਂ ਬਾਤਾਂ ਕਰਨੀਆਂ ਫੀਲਡ ਤੇ। ਹਾਂ ਆ ਜਿਹੜੀ ਸਾਡੀ ਫੀਲਡ ਹੈ ਨਾ, ਤੇ ਹੁਣ ਗਾਂ ਜਿਹੜੇ ਵੀ ਮੇਰੇ ਭਰਾ ਨੇ ਨਾ, ਜਾਂ ਤਾਂ ਉਹ ਇਕੱਠੇ ਹੋ ਜਾਓ, ਠੀਕ ਆ, ਤੇ ਨਹੀਂ ਤਾਂ ਮੇਰੇ ਕੋਲੇ ਨਾ ਇੰਨਾ ਕੋਡ ਲੈ ਕੇ ਨਾ ਆਇਆ ਕਰੋ ਕਿਸੇ ਬੰਦੇ ਲਈ, ਨਹੀਂ ਤਾਂ ਮੈਂ ਅੱਗੋਂ ਤੁਹਾਡਾ ਮੂੰਹ ਭੰਨਣਾ। ਹੁਣ ਜਿਹੜਾ ਬੰਦਾ ਮੇਰੇ ਕੋਲੇ ਆਇਆ ਕਿ ਮੈਂ ਫਲਾਣੇ ਨੂੰ ਇੰਝ ਕਰ ਦੇਣਾ, ਮੈਂ ਫਲਾਣੇ ਨੂੰ ਅੱਜ ਇਹਦੀ ਝੋਲੀ 'ਚ, ਪਹਿਲਾਂ ਮੇਰੀ ਝੋਲੀ 'ਚ ਆਉਂਦੇ ਨੇ। ਗੱਲ ਇਹ ਆ, ਪਹਿਲਾਂ ਮੇਰੀ ਝੋਲੀ 'ਚ ਆਉਂਦੇ ਨੇ, ਫਿਰ ਅਗਲੇ ਦੀ ਝੋਲੀ 'ਚ ਜਾਂਦੇ ਨੇ, ਠੀਕ ਆ। ਅਸੀਂ ਤਾਂ ਬੇਲੀ ਵੀ ਕਦੇ ਤੀਸਰਾ ਨਹੀਂ ਬਣਾਇਆ, ਇਧਰੋਂ ਵੀ ਮੈਂ ਲੱਗੀ। ਅਸੀਂ ਏਡੇ ਏਡੇ ਹੁੰਦੇ ਸੀ, ਏਡੇ ਏਡੇ ਹੁੰਦੇ ਸੀ ਅਸੀਂ। ਤੁਸੀਂ ਸਾਨੂੰ ਵੇਖਿਆ ਤੇਗਾ ਕਾਫੀ ਦੇਰ ਹੋ ਗਈ, ਬਾਕੀ ਦੁਆ ਵੀ ਕਰਿਆ ਕਰੋ। ਕਿਉਂ ਸਾਡੀ ਫੀਲਡ ਦਾ ਹਾਲ ਕੀ ਬਣਿਆ ਪਿਆ? ਸਾਡੀ ਫੀਲਡ ਦਾ ਇਹ ਹਾਲ ਹੈ, ਪਹਿਲਾਂ ਕਲੈਬ ਕਰੋ ਇਕੱਠੇ, ਉਸ ਤੋਂ ਬਾਅਦ ਇੱਕ ਦੂਸਰੇ ਨੂੰ ਗਾਲ ਮੰਦਾ ਕਰੋ, ਇੱਕ ਘੜੇ ਦੇ ਢੱਕਣ ਬਣੋ। ਗਾਣੇ ਵਾਲੇ ਬਦਮਾਸ਼ੋ। ਹੈਂ ਉਹ ਕਹਿੰਦਾ ਸੀ ਨਾ ਮੂਸੇ ਵਾਲਾ, ਉਹਨੇ ਕਿਹਾ ਸੀ ਅਸੀਂ ਗਾਂ ਜਦੋਂ ਆਵਾਂਗੇ ਇਸ ਫੀਲਡ ਦੇ ਵਿੱਚ, ਮੈਦਾਨ ਦੇ ਵਿੱਚ, ਅਸੀਂ ਪੂਰੇ ਭਾਰ ਨਾਲ ਆਵਾਂਗੇ। ਤੇ ਬਾਕੀ ਟਾਈਮ ਜ਼ਿੰਦਗੀ ਦੇ ਵਿੱਚ ਮਾੜੇ ਚੰਗੇ ਆਉਂਦੇ ਰਹਿੰਦੇ ਨੇ, ਬੇਲੀ ਸੱਜਣ ਨਹੀਂ ਗਵਾਈਦੇ ਹੁੰਦੇ, ਠੀਕ ਆ, ਜਾਂ ਫਾਇਦੇ ਲੈਣ ਲਈ, ਠੀਕ ਆ। ਤੁਹਾਨੂੰ ਪਤਾ ਨਾ ਕਿ ਇੱਥੋਂ ਫਾਇਦਾ ਹੈ ਤੇ ਕੰਮ ਨਹੀਂ ਚੰਗਾ, ਇੱਜ਼ਤ ਨਹੀਂ ਹੈਗੀ ਤੇ ਉਹ ਕੰਮ ਨਾ ਕਰੋ, ਫਾਇਦਾ ਨਾ ਲਓ, ਨੁਕਸਾਨ ਸਹਿ ਲਓ। ਇਹ ਟਾਈਮ ਦੇ ਹੁੰਦੇ ਨੇ ਨੁਕਸਾਨ ਤੇ ਫਾਇਦੇ। ਤੇ ਮੈਂ ਉਹਨਾਂ ਸਾਰੇ ਬੰਦਿਆਂ ਨੂੰ ਇਹੀ ਆਖਾਂਗਾ, ਇੱਕ ਘੜੇ ਦੇ ਢੱਕਣ ਬਣਿਆ ਕਰੋ, ਠੀਕ ਹੈ। ਗਾਂ ਵੀ ਫੀਲਡ ਦੇ ਵਿੱਚ ਰਹਿਣਾ, ਆਪਦੇ ਟੈਲੈਂਟ ਦੇ ਸਿਰ ਤੇ ਅੱਗੇ ਆਓ, ਠੀਕ ਹੈ। ਜ਼ਰੂਰੀ ਨਹੀਂ ਹੁੰਦਾ ਕਿ ਕਲੈਬਾਂ ਕਰਕੇ ਬੰਦਾ ਚੱਲਦਾ ਜਾਂ ਜੋ। ਹਾਂਜੀ ਲਓ ਜੀ, ਹੁਣ ਆਪਾਂ ਫ੍ਰੀ ਹੋ ਗਏ, ਅੱਲਾ ਖੈਰ ਕਰੇ। ਹੁਣ ਆਪਾਂ ਤਿਆਰੀ ਜਰਾ ਭੱਜਣ ਦੀ, ਤੇ ਸਵੇਰੇ ਸਵੇਰੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਸਾਰੇ ਭਰਾ ਜਿੰਨੇ ਵੀ ਨੇ ਉੱਠਿਆ ਕਰੋ, ਨਮਾਜ਼ ਪੜ੍ਹਿਆ ਕਰੋ। ਇਹਦੇ ਨਾਲ ਅਸੀਂ ਵੀ ਪੱਕੀਆਂ ਵੀਡੀਓ ਪਾ ਦੇਈਦੀ ਹੈ ਤੇ ਤੁਸੀਂ ਵੀ ਪੱਕੇ ਰਹੋਗੇ। ਤੇ ਸਾਰੇ ਭਰਾ ਉੱਠਿਆ ਕਰੋ ਤੇ ਨਮਾਜ਼ ਪੜ੍ਹਿਆ ਕਰੋ ਤੇ ਐਕਸਰਸਾਈਜ਼ ਕਰਿਆ ਕਰੋ, ਬਹੁਤ ਜ਼ਰੂਰੀ ਹੈ, ਠੀਕ ਹੈ। ਮੈਂ ਤਾਂ ਸਵੇਰੇ ਸਵੇਰੇ ਤੁਹਾਨੂੰ ਇਹੀ ਦਰਸ ਦਿਆ ਕਰਾਂਗਾ, ਨਾਲੇ ਤਾਂ ਅਸੀਂ ਆਪ ਪੱਕੇ ਹਾਂ ਇਸ ਚੀਜ਼ 'ਤੇ, ਤੇ ਨਾਲੇ ਤੁਹਾਨੂੰ ਕਰਾਂਗੇ ਇਨਸ਼ਾਅੱਲਾ। ਤੇ ਬਾਕੀ ਹੁਣ ਮੈਂ ਜਿਹੜਾ ਸਟਾਰਟ ਹੋ ਜਾਂਗੇ, ਪਾ ਲਈਏ ਆਪਾਂ, ਲਵ ਯੂ ਹੋ ਗਿਆ। ਹਾਂਜੀ ਪਹੁੰਚ ਆਏ ਹਾਂ ਆਪਾਂ ਯਾਰ ਆਪਦੀ ਮੰਜ਼ਿਲ ਤੱਕ। ਹੈਂ ਇੱਥੇ ਆ ਕੇ ਬ੍ਰੇਕ ਲਾਈ ਦੀ ਜ਼ਰਾ। ਇਹ ਆ ਇੱਥੇ ਪਿੰਡ ਜਿੱਥੇ ਇੱਟਾਂ ਬਣਦੀਆਂ ਸਹੀ ਆ, ਖੁੱਲੀ ਜਗ੍ਹਾ ਹੁੰਦੀ ਹੈ। ਤੇ ਉਹ ਜਰਾ ਹਾਈ ਦਾ ਸੜਕੋ ਸੜਕ, ਤੇ ਇੱਥੋਂ ਫਿਰ ਉਹਨਾਂ ਨੂੰ ਇੱਥੇ ਆ ਕੇ ਕੁਛ ਸਟੇ ਕਰੀਦਾ ਝੱਟ, ਕਿਉਂਕਿ ਇਹ ਚੀਜ਼ ਮੈਨੂੰ ਜਰਾ ਨਾ ਬੜੀ ਚੰਗੀ ਲੱਗਦੀ ਹੈ। ਹਾਂ ਇਹ ਸੀਨ ਇਸ ਕਰਕੇ ਜਿਹੜਾ ਨਾ ਸਵੇਰੇ ਸਵੇਰੇ ਇੱਥੇ ਆ ਕੇ ਸਟੇ ਕਰੀਦਾ। ਸਵੇਰੇ ਸਵੇਰੇ ਚਿੜੀਆਂ ਹੀ ਬੋਲਦੀਆਂ ਨੇ, ਜਾਨਵਰ ਹੀ ਬੋਲਦੇ ਨੇ। ਹੈ ਮੈਂ 5:30 ਵਜੇ ਉੱਠਦਾ, ਤੇ ਉਸ ਤੋਂ ਪਹਿਲਾਂ ਯਾਨੀ ਕਿ ਘਰੇ ਅੰਮੀ ਅੱਬਾ ਉਹ ਟਾਈਮ ਨਾਲ ਹੀ ਉੱਠ ਪੈਂਦੇ ਨੇ, ਦੁੱਧ 'ਚ ਕਿਉਂਕਿ ਚੋਣਾ ਹੁੰਦਾ ਜੇ ਉਹ ਸਾਰਾ ਨਿਜ਼ਾਮ, ਤੇ ਉਹ ਤਲਾਵਤ ਲੱਗੀ ਹੁੰਦੀ ਹੈ ਮੇਰੇ ਹਿਸਾਬ ਨਾਲ ਕੋਈ 3:30 ਵਜੇ ਜਾਂ 4 ਵਜੇ, ਜਿਹੜਾ ਨਾ ਕਿ 4 ਵਜੇ ਉੱਠ ਕੇ ਤਲਾਵਤ ਲੋਕ ਲੱਗੀ, ਤਾਂ ਉਹ ਹੀ ਕੰਨਾਂ 'ਚ ਪੈਂਦੀ ਵੈਸੇ ਸਵੇਰੇ ਸਵੇਰੇ। ਤੇ ਉਸ ਤੋਂ ਬਾਅਦ ਆਇਆ ਤੇ ਮੈਂ ਪਾਵਾਂਗਾ ਸੀਨ, ਨਮਾਜ਼ ਪੜ੍ਹ ਕੇ ਆਏ ਹਾਂ ਤੇ ਹੋਟਲ 'ਤੇ ਵੀ ਤਲਾਵਤ ਲੱਗੀ ਹੋਈ ਸੀ। ਫਿਰ ਮੈਂ ਭੱਜਾਂ ਆਉਂਦਾ ਸੀ ਤੇ ਰਕਸ਼ੇ ਵਾਲਾ ਵੀ ਤਲਾਵਤ ਲਾ ਕੇ ਲਗਾ ਆਉਂਦਾ ਸੀ। ਕਿਆ ਸੁਬਾਹ ਸਵੇਰੇ ਸਵੇਰੇ ਹੈ, ਕਿਹੜੇ ਕਿਹੜੇ ਭਰਾ ਉੱਠਦੇ ਨੇ ਸੁਬਾਹ ਉਹਨੂੰ ਇੱਦਾਂ ਟਾਈਮ ਨਾਲ ਤੇ ਜਾਂਦੇ ਨੇ, ਦੱਸੋ ਯਾਰ ਕਮੈਂਟ ਕਰਕੇ। ਤੇ ਬਾਕੀ ਲਾਜ਼ਮੀ ਮੇਰੇ ਭਰਾ ਜਿੰਨੇ ਕੁ ਮੈਨੂੰ ਵੇਖਣ ਵਾਲੇ ਨੇ ਨਾ, 1000 ਬੰਦਾ ਜੇ ਆਪਾਂ ਨੂੰ ਵੇਖਦਾ ਨਾ YouTube 'ਤੇ ਅਜੇ ਸਹੀ ਹੈ, ਤੇ ਉਹ 1000 ਬੰਦਾ ਬੜਾ ਠੀਕ ਹੈ। ਤੇ ਮੈਨੂੰ ਦੱਸੋ ਕਿਹੜੇ ਕਿਹੜੇ ਬੇਲੀ ਜਿਹੜਾ ਉੱਠਦੇ ਨੇ ਤੇ ਨਮਾਜ਼ ਪੜ੍ਹਦੇ ਨੇ। ਲਵ ਯੂ ਹੋ ਗਿਆ। ਬਾਕੀ ਕੈਸਾ ਵਿਊ ਹੈ ਹੁਣ, ਜਿਹੜਾ ਥੋੜ੍ਹਾ ਜਿਹਾ ਹੋਰ ਮੈਂ ਕਰ ਲਵਾਂ ਨਾ ਐਕਸਰਸਾਈਜ਼, ਫਿਰ ਤੁਹਾਨੂੰ ਮੈਂ ਵਕਫੇ ਨਾਲ ਵੀਡੀਓ ਵੀ ਬਣਾਉਣੀ ਹੁੰਦੀ। ਕਿਹਾ ਸੀ ਮੈਂ ਟਿਕਾ ਦੇਣਾ, ਟਿਕਾ ਦਿੱਤਾ ਕਿ ਨਹੀਂ? ਹੈਂ ਕੱਲ ਨਾਲ ਤਾਂ ਕੱਲ, ਅੱਜ ਹੀ ਟਿਕਾਤਾ ਪੁੱਤਰ। ਸਾਨੂੰ ਵੀ ਫਿਰ ਜੱਟ ਕਹਿੰਦੇ ਨੇ। ਹੈਂ ਔਖੇ ਕੰਮ ਹੀ ਕੀਤੇ ਨੇ। ਚਲੋ ਜੀ, ਇੱਥੇ ਮੈਂ ਸਹੀ ਆ ਰਿਹਾ, ਫਿੱਟ ਆ ਰਿਹਾ। ਚਲੋ ਜੀ ਬੰਦਾ ਇੱਕ ਲੱਗਾ ਕੰਮ ਕਰਦਾ, ਕਹਿੰਦਾ ਹੋਣਾ ਜੱਟ ਇਕੱਲਾ ਹੀ ਬੋਲੀ ਜਾ ਰਿਹਾ।
ਤੁਹਾਡੇ ਨਾਲ ਬੋਲ ਰਹੇ ਹਾਂ। ਉਹ ਲੱਗਦਾ ਤੇ ਫਿਰ ਯਾਰਾ ਵੇਖਿਆ ਜੀ। ਹਾਂ ਮਿਹਨਤਾਂ ਜਾਰੀ ਨੇ, ਕਿਉਂਕਿ ਨਾ ਬੋਡੀ ਬਣਾਉਣ ਦਾ ਸ਼ੌਕ ਨਹੀਂ ਹੈਗਾ, ਸਿਰਫ ਇਹ ਆ ਕਿ ਫਿੱਟ ਰਹਿਣ ਦਾ। ਤੇ ਜਿੱਥੇ ਕਿ ਫਿੱਟ ਰਹਿਣਾ ਉਹਨਾਂ ਗਾਪਾ ਕਰਨਾ, ਅੱਲਾ ਖੈਰ ਕਰੇ। ਜ਼ਰਾ ਹੁਣ ਨਾ ਉਧਰੋਂ ਦੀ ਲੈਨੇ ਆ ਵਿਊ। क्या बात है जटा, क्या बात है, करेगा कुछ तू ना, करेगा कुछ। हिंड तेरी माड़ी है जटा, करेगा तू। हिंड समझते जड़ी जट कुछ करनगे, हैं जट कुछ करनगे। हाथ पैर धोने इत्थे जरा फ्रैश होने, हैं उन्हें क्या ही ना ਗਾਣਾ ਸੁਣਿਆ ਸੀ ਨਾ, ਅੜੀਆਂ ਦੇ ਮਾੜੇ ਅਣਖਾਂ ਦੇ ਤੁੰਨੇ ਆ, ਹੈਂ ਕਦੇ ਭੁੱਲੀ ਨਹੀਂ ਔਕਾਤ ਆਪ ਵਿੱਚ ਹੁੰਨੇ ਆ। ਤੇਰਾ ਇੱਕ ਰੇਸ ਅਜੇ ਹੋਰ ਲਾਉਣੀ ਹੈ, ਹੈਂ ਤੇ ਉਹ ਪਹਿਲਾਂ ਤਾਂ ਜਦੋਂ 2 ਦਿਨ ਮੈਂ ਆਇਆ ਨਾ, ਖੱਲੀਆਂ ਖੁੱਲੀਆਂ ਪੈ ਗਈਆਂ ਸੀ ਭੱਜਾਂ ਭੁੱਜਾਂ। ਹੁਣ ਯਾਰਾ ਕੰਮ ਸੈੱਟ ਦਾਣੇ ਤੇ, ਹੈਂ ਤੇ ਹੁਣ ਮੈਂ ਜਾਣਾ ਪੈਟਰੋਲ ਪੰਪ ਤੇ ਬੇਲੀ ਕੋਲੇ, ਉੱਥੇ ਜਾ ਕੇ ਪਾਣੀ ਪੀਵਾਂਗੇ। ਨਲਕੇ ਹੁਣ ਰਾਤਾਂ ਵੱਡੀਆਂ ਹੋ ਗਈਆਂ, ਸਵੇਰੇ ਸਵੇਰੇ ਪਾਣੀ ਛੱਡ ਜਾਂਦੇ ਨੇ। ਤੇ ਹੁਣ ਯਾਰਾ ਬੇਲੀ ਕੋਲੇ ਚੱਲਦੇ ਆ, ਤੇ ਉੱਥੇ ਜਾ ਕੇ ਜਿਹੜਾ ਨਾ ਪਾਣੀ ਪੀਣੇ ਯਾਰਾ ਨੀਮ ਗਰਮ ਜਾ, ਫਿਰ ਉੱਥੇ ਥੋੜ੍ਹੀ ਜਿਹੀ ਐਕਸਰਸਾਈਜ਼ ਕਰਾਂਗੇ, ਫਿਰ ਖੇਤ ਜਾਵਾਂਗੇ ਗੇੜਾ ਕੱਢ ਕੇ। ਤੇ ਆਹੋ ਕਿਆ ਬਾਤ ਹੈ। ਹੁਣ ਤਾਂ ਸ਼ੀਸ਼ੇ ਚੋਂ ਮਸਾ ਹੀ ਬਾਹਰ ਨਿਕਲਦੇ ਜੇ। ਹਾਂ ਹਾਂ ਹੋਰ ਸਭ ਹੀ ਆਸ ਮਰੀ ਚ ਆ ਗਏ। ਅੱਛਾ ਹਾਂ ਅੰਦਰ ਸਕੂਨ ਹੀ ਬੜਾ ਹੁੰਦਾ। ਮੈਂ ਤਾਂ ਹੁਣ ਗਿਆ ਉਹ ਅੱਗੇ ਲੰਘਿਆ ਪਰਾਂ ਨੂੰ, ਮੈਂ ਵੀ ਵੇਖਿਆ ਹੋਣੀ ਤੈਨੂੰ। ਮੈਂ ਗਿਆ, ਮੈਂ ਤਾਂ ਪਰਾਂ ਹੁਣ ਅੱਧਾ ਘੰਟਾ ਲਾ ਕੇ ਆਇਆ। ਕਿਆ ਬਾਤ ਹੈ, ਕਿਆ ਬਾਤ ਹੈ, ਬੜਾ ਵਿਊ ਆ ਰਿਹਾ। ਅੰਦਰ ਨਿਕਲ ਹੀ ਕੰਮ ਹੈ, ਬਾਹਰ ਤਾਂ ਤਰੇਲੋ ਤਰੇਲੀ ਹੋਇਆ ਪਿਆ ਤਾਂ। और जी लाइव बैठे या सिगरेट सवेरे सवेरे, हैं पानी पिया। हाय क्या अंदर काम निका, अंदरों इनू कपड़ा वाजदा होवे ते बाहर दिसदा होना फिर। ਹਾਂ ਆਪਾਂ ਨਾਲ ਇੱਥੇ ਯਾਰ ਪਾਣੀ ਪੂਣੀ ਪੀਂਦੇ ਆ ਤੇ ਕੰਮ ਫਰੈਸ਼। ਯਾਰ ਨਾ ਗਲਾ ਖਰਾਬ ਹੋ ਗਿਆ, ਉਹਦੇ ਰੋਹ ਦੇ ਵਿੱਚ ਨਾ ਨਿੰਬੂ ਪਾ ਕੇ ਪੀ ਲਏ। ਨਿੰਬੂ ਵਾਵਾ ਪਾ ਦਿੱਤੇ ਉਹਨੇ 5-7 ਇਕੱਠੇ ਹੀ। ਉਹ ਜਿਹੜੇ ਰੋਹ ਦੇ ਵਿੱਚ ਉਹਦੇ ਪੀਤੇ ਨਹੀਂ ਪਾ ਕੇ ਨਿੰਬੂ, ਉਹਨਾਂ ਨੇ ਗਲਾ ਬੜਾ ਖਰਾਬ ਕੀਤਾ ਹੋਇਆ ਸਰ। ਕੱਲ੍ਹ ਦਾ ਸਵੇਰ ਦਾ ਹੁੰਦਾ ਤੇ ਅੱਜ ਮੈਂ ਉੱਠਿਆ ਸਵੇਰੇ ਆਵਾਜ਼ ਨਹੀਂ ਨਿਕਲੀ। ਅੱਜ ਮੈਂ ਕਿਹਾ ਜਾ ਕੇ ਗ੍ਰੀਨ ਕਾਹਵਾ ਪੀਨੇ, ਦੇਸੀ ਉਹ ਪੱਤਿਆਂ ਵਾਲਾ, ਲਾਚੀ ਲੂਚੀ ਵੱਡੀ ਛੋਟੀ ਪਾ ਕੇ। ਹਾਂ ਬਿਲਕੁਲ ਜੀ। ਅੱਜ ਸਾਡੀਆਂ ਗੱਲਾਂ ਬਾਤਾਂ ਥੋੜੀਆਂ ਜਿਹੀਆਂ ਸਖਤ ਹੋਣਗੀਆਂ, ਹੈਂ ਮਲਕ ਸਾਹਿਬ, ਕਿਉਂਕਿ ਵਿਊ ਇੱਧਰ ਆ ਗਿਆ ਤੇ ਸੂਰਜ ਵੀ ਆ ਗਿਆ। ਉੱਥੇ ਕਿ ਜਾ ਕੇ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ। ਅੱਜ ਅਸੀਂ ਗੱਲਾਂ ਬਾਤਾਂ ਕਰਨੀਆਂ ਫੀਲਡ ਤੇ, ਹਾਂ
ਆ ਜਿਹੜੀ ਸਾਡੀ ਫੀਲਡ ਹੈ ਨਾ, ਉਧਰੋਂ ਆਓਗੇ ਨਾ ਮਲਕ ਸਾਹਿਬ ਇੱਧਰ ਨੂੰ, ਫਿਰ ਯਾਰ ਇਹ ਵਿਊ ਆਏਗਾ। और भी बिल्ले आ बिल्लो खड़ो ना, ठीक है। ਫੀਲਡ ਤੇ ਗੱਲਬਾਤ ਕਰਾਂਗੇ, ਠੀਕ ਹੈ। ਅਸੀਂ ਤਾਂ ਕਰਨੀ ਖੁੱਲੀ, ਕਿਉਂਕਿ ਆਪਣੇ ਵਿੱਚ ਕੋਈ ਪਰਦੇ ਛੱਡਦੇ ਵਾਲੀ ਗੱਲ ਨਹੀਂ ਹੈ ਨਾ, ਅਸੀਂ ਗੱਲ ਬੁਲਾ ਕੇ ਕਰਨੀ। 2 ਕਲੈਬ ਕੀਤੇ ਆ ਜਾਂ ਦੇ ਫੀਲਡ ਦੇ ਵਿੱਚ ਆਏ ਆ, ਸਹੀ ਆ। ਤੇ 2 ਕਲੈਬ ਕੀਤੇ ਸੀ ਨਵੇਂ ਬੰਦਿਆਂ ਨਾਲ, ਕਿਉਂ ਮਲਕ ਸਾਹਿਬ? ਐਵੇਂ ਗੱਲ ਯਾਦ ਡੱਬਾ ਵਾਲਾ ਗਾਣਾ ਸੁਣ ਕੇ ਆਪਾਂ ਨੂੰ ਬੰਦਾ ਕਹਿੰਦਾ ਸੀ ਜੱਟਾ ਤੈਨੂੰ ਵੇਖ ਕੇ ਉਮੀਦ ਆਈ, ਨਹੀਂ ਤਾਂ ਮੈਂ ਤਾਂ ਬੜੇ ਚਿਰ ਦਾ ਇੱਥੇ ਇਸ ਫੀਲਡ ਦੇ ਵਿੱਚ ਆਇਆ, ਰਗੜਾਈ ਕਰਾ ਰਿਹਾ, ਮੇਰੀ ਗੱਲ ਨਹੀਂ ਬਣੀ ਹਾਂ। ਤੇ ਜੱਟ ਸਾਹਿਬ ਤੁਸੀਂ ਜਰਾ ਮੇਰੇ ਨਾਲ ਕਲੈਬ ਕਰੋ, ਇਹ ਉਹ ਭਰਾ ਜੇ। ਜੋ ਆਪਾਂ ਡੱਬਾ ਵਾਲੇ ਗਾਣੇ ਤੋਂ ਬਾਅਦ ਉਹਦੇ ਨਾਲ ਜ਼ੁਬਾਨ ਕਰ ਲਈ ਸੀ ਕਿ ਠੀਕ ਹੈ ਤੇਰੇ ਨਾਲ ਕਰਾਂਗੇ ਕੰਮ, ਠੀਕ ਹੈ। ਫਿਰ ਉਹ ਆਪਣੇ ਪਿੱਛੇ ਕੋਈ ਸਾਲ 2 ਪਿਆ ਰਿਹਾ ਤੇ ਆਪਾਂ ਉਹਦੇ ਨਾਲ ਕੰਮ ਕੀਤਾ, ਬੇਲੌਸ ਕੀਤਾ, ਬੰਦਾ ਸੁਣਦਾ ਹੋਣਾ ਹੈ, ਬੇਲੌਸ ਕੰਮ ਕੀਤਾ ਉਹਦੇ ਨਾਲ, ਠੀਕ ਆ। ਗਾਣਾ ਲਿਖਿਆ, ਸਾਰਾ ਨਿਜ਼ਾਮ ਸੀ ਆਪਦਾ ਲਿਖਿਆ, ਉਹਨੇ ਆਪਦਾ ਲਿਖਿਆ, ਜੋ ਸਾਰਾ ਨਿਜ਼ਾਮ ਸੀ ਗਾਣਾ ਕਰਕੇ, ਹਰ ਚੀਜ਼ ਓਕੇ ਕਰਕੇ ਉਹਨੇ ਕਿਹਾ ਜੱਟ ਸਾਹਿਬ ਮੈਂ ਆਪਦੇ ਚੈਨਲ ਤੇ ਪਾਉਣਾ। ਅਸੀਂ ਕਿਹਾ ਪਾ ਲਓ ਚੈਨਲ ਤੇ, ਹੈ ਚੈਨਲ ਤੇ ਪਾ ਲਿਆ ਉਹਨੇ। ਅਸੀਂ ਨਹੀਂ ਉਹਨੂੰ ਕਿਹਾ ਕਿ ਸਾਨੂੰ ਕੀ ਦੇਣਾ ਹੀ ਇਹਦੇ ਚੋਂ ਜਾਂ ਕੀ ਨਿਜ਼ਾਮ ਹੈ ਸਾਰਾ, ਠੀਕ ਆ। ਉਹਨੇ ਕਿਹਾ ਜੱਟ ਸਾਹਿਬ ਮੇਰੀ ਜਿਹੜਾ ਨਾ ਰੋਜ਼ੀ ਲੱਗ ਜਾਊਗੀ ਚੈਨਲ ਤੇ ਮੈਂ ਗਾਂ ਵੀ ਕੰਮ ਕਰਦੇ ਰਹਿਣਾ। ਅਸੀਂ ਕਿਹਾ ਠੀਕ ਹੈ ਪਾਓ ਚੈਨਲ ਤੇ, ਕੋਈ ਰੌਲਾ ਨਹੀਂ। ਅਸੀਂ ਵੀਡੀਓ ਮੇਰੀ ਸੁਣਦਾ ਹੋਏਗਾ ਜਾਂ ਪਹੁੰਚ ਜਾਏਗੀ ਉਹਦੇ ਜ਼ਿਕਰ, ਅਸੀਂ ਉਸ ਬੰਦੇ ਤੋਂ ਮਫਾਦ ਨਹੀਂ ਲਿਆ, ਗਾਣਾ ਕੀਤਾ। ਅਜੇ ਵੀ ਫੋਨ ਕਰਕੇ ਕਹਿੰਦਾ ਕਿ ਹਾਂਜੀ ਜੱਟ ਸਾਹਿਬ ਠੀਕ ਆ। ਉਹਨੇ ਚੈਨਲ ਵੀ ਗਾਂ ਯਾਨੀ ਵੇਚ ਦਿੱਤਾ, ਗਾਣਾ ਵੀ ਵੇਚ ਦਿੱਤਾ, ਠੀਕ ਹੈ। ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਂ ਜੋ ਵੀ ਹੈ, ਅਸੀਂ ਵੀ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ, ਅਸੀਂ ਕਿਹਾ ਖਲਾਸ ਹੋ ਕੇ। ਉਸ ਤੋਂ ਬਾਅਦ ਸਾਡਾ ਇੱਕ ਬੇਲੀ, ਉਹਦੇ ਨਾਲ ਸਾਡਾ ਵੈਸੇ ਤਲਕ ਸੀ ਗਾਣੇ ਵਾਲੀ ਫੀਲਡ ਤੋਂ ਹਟ ਕੇ, ਠੀਕ ਆ। ਉਹ ਆਇਆ, ਉਹਨੇ ਕਿਹਾ ਜੱਟ ਸਾਹਿਬ ਮੇਰਾ ਵੀ ਜਿਹੜਾ ਨਾ ਕਿ ਗਾਣਿਆਂ ਮਨੇ ਜ਼ੇਨ ਜਾ ਬਣ ਰਿਹਾ, ਤੇ ਮੈਂ ਨਾ ਇੱਕ ਬੰਦੇ ਦੇ ਬੜਾ ਤਾਲੇ ਹੋਣਾ, ਉਹ ਬੰਦੇ ਤੋਂ ਮੈਂ ਜਿਹੜਾ ਨਾ ਇੰਜਾਂ ਦੇ ਫਲਾਣਾ ਦੇ ਜੇ ਮੈਂ ਤਾਂ ਨਾ ਇੰਜ ਚੜ ਜਾਣਾ ਉਹਦੇ ਉੱਤੇ ਕਿ ਗੱਲ ਛੱਡ ਦੇ, ਕਿਉਂ ਮਲਕ ਸਾਹਿਬ? ਐਵੇਂ ਗੱਲ ਮੈਂ ਉਹਨੂੰ ਕਿਹਾ ਕਿ ਸਾਡੀ ਵੀ ਕੋਈ ਗੋਲੀ ਨਹੀਂ ਚੱਲੀ ਉਸ ਬੰਦੇ ਦੇ ਨਾਲ, ਹਾਂ ਅਸੀਂ ਕੰਮ ਨਹੀਂ ਇਕੱਠਿਆਂ ਕਰਦੇ। ਇਹ ਹੈ ਕਿ ਅਸੀਂ ਸੋਚਿਆ ਕਿ ਜਿਹੜਾ ਸਾਡਾ ਤਲਕ ਉਂਝ ਬਣਿਆ ਨਾ, ਉਹ ਅਸੀਂ ਕੰਮ ਦੇ ਵਿੱਚ ਲਿਆ ਕੇ ਬਾਅਦ ਦੇ ਵਿੱਚੋਂ ਇਕੱਠਿਆਂ ਕੰਮ ਕਰਕੇ ਇੱਕ ਦੂਸਰੇ ਨੂੰ ਗਾਲਾਂ ਨਹੀਂ ਕੱਢ ਸਕਦੇ। ਸਾਡੀ ਫੀਲਡ ਦਾ ਹਾਲ ਕੀ ਬਣਿਆ ਪਿਆ, ਸਾਡੀ ਫੀਲਡ ਦਾ ਇਹ ਹਾਲ ਹੈ, ਪਹਿਲਾਂ ਕਲੈਬ ਕਰੋ ਇਕੱਠੇ, ਉਸ ਤੋਂ ਬਾਅਦ ਇੱਕ ਦੂਸਰੇ ਨੂੰ ਗਾਲ ਮੰਦਾ ਕਰੋ। ਮੇਰਾ ਕਿਸੇ ਨਾਲ ਕੋਈ ਗਾਲ ਮੰਦਾ ਨਹੀਂ ਹੈਗਾ। ਮੈਂ ਉਹਨੂੰ ਉਸ ਬੰਦੇ ਨੂੰ ਆਖਿਆ ਕਿ ਤੇਰੇ 'ਚ ਟੈਲੈਂਟ ਆ, ਉਹਦੀ ਗੱਲ ਸੁਣੀ, ਉਹਦੇ ਗਾਣੇ ਸੁਣੇ, ਲਿਖੇ ਹੋਏ, ਉਹਦੇ 'ਚ ਟੈਲੈਂਟ ਹੈ, ਬਿਲਕੁਲ ਟੈਲੈਂਟ ਹੈ। ਪਰ ਉਹ ਬੰਦਾ ਇੱਕ ਬੰਦੇ ਦੇ ਹੀ ਦਾਲੇ ਕਿ ਮੈਂ ਇਹਨੂੰ ਇੰਜ ਕਰ ਦੇਣਾ, ਮੈਂ ਇਹਨੂੰ ਇਹ ਕਰ ਦੇਣਾ। ਮੈਂ ਉਹਨੂੰ ਵੀ ਆਖੀ, ਮੈਂ ਕਿਹਾ ਡਿਸ ਯਾਨੀ ਕਰਨਾ ਉਦੋਂ ਕਰੋ ਡਿਸ ਜਦੋਂ ਤੁਸੀਂ ਫੀਲਡ ਦੇ ਵਿੱਚ ਜੇ ਤੁਹਾਡਾ ਕਿਸੇ ਨਾਲ ਕੋਈ ਰੌਲਾ ਚੱਲ ਰਿਹਾ। ਹਾਂ ਤੁਸੀਂ ਨਵਾਂ ਬੰਦਾ ਉੱਠ ਕੇ ਮੇਰੇ ਕੋਲ 50 ਬੰਦੇ ਆਉਂਦੇ ਜੀ ਮੈਂ ਯਾਨੀ ਕਿ ਜੇ ਮੇਰੀ ਫਲਾਣੇ ਨਾਲ ਹੈਗੀ ਕੰਟਰੋਵਰਸੀ ਜਾਂ ਕਿਸੇ ਹੋਰ ਨਾਲ ਕੰਟਰੋਵਰਸੀ, 50 ਬੰਦੇ ਆਉਂਦੇ ਜੱਟ ਸਾਹਿਬ ਅਸੀਂ ਗਾਣਾ ਲਿਖਿਆ ਤੁਹਾਡੀ ਉਹਦੇ ਨਾਲ ਕੰਟਰੋਵਰਸੀ ਆ, ਇਹ ਕਰੋ ਆਪਾਂ ਕਲੈਬ ਕਰਦੇ ਹਾਂ। ਮੈਂ ਕਿਹਾ ਨਹੀਂ, ਮੈਂ ਉਹਨਾਂ ਨੂੰ ਇਹ ਕਹਿਣਾ ਹੁੰਦਾ ਕਿ ਯਾਰ ਤੁਸੀਂ ਕਿਸੇ ਨੂੰ ਇਹ ਡਿਸ ਕਰਕੇ ਨਾ ਅੱਗੇ ਆਓ, ਠੀਕ ਆ। ਮੈਂ ਕਿਸੇ ਨੂੰ ਇਹ ਡਿਸ ਕਰਕੇ ਅੱਗੇ ਨਹੀਂ ਸੀ ਆਇਆ। ਮੇਰੇ ਪਹਿਲਾਂ ਗਾਣੇ 5 ਸਾਲ ਹੋ ਗਏ ਨੇ, ਠੀਕ ਆ। ਮੈਂ ਯਾਨੀ ਕਿ ਮੈਨੂੰ ਇਸ ਫੀਲਡ ਦੇ ਵਿੱਚ ਕੰਮ ਕਰਦਿਆਂ, ਤੇ ਮੈਂ ਕਿਸੇ ਨੂੰ ਵੀ ਇੱਦਾਂ ਯਾਨੀ ਇਹ ਟਾਰਗੇਟ ਕਰਕੇ ਨਹੀਂ ਸੀ ਅੱਗੇ ਆ ਤੇ ਗਾਣੇ ਲਿਖੇ ਨੇ, ਤੇ ਹੁਣ ਗਾਂ ਵੀ ਮੇਰੇ ਗਾਣੇ ਹੀ ਨੇ, ਠੀਕ ਆ। ਜੇ ਕੋਈ ਇਹ ਕਰਦਾ ਜਾਂ ਕੋਈ ਗਾਂ ਕਰੂਗਾ ਜਾਂ ਜੋ ਵੀ ਸਾਰਾ ਨਿਜ਼ਾਮ ਹੈ ਯਾਰ ਇਹ ਵੀ ਵਿੱਚ ਹੀ ਹੈ, ਠੀਕ ਹੈ। ਜੇ ਕੋਈ ਸਾਨੂੰ ਬੋਲੂਗਾ ਤੇ ਅਸੀਂ ਵੀ ਬੋਲਾਂਗੇ। ਤੇ ਬਾਕੀ ਮੈਂ ਕਹਿੰਦਾ ਕਿ ਹਰ ਵਾਰੀ ਤੁਹਾਡਾ ਗਾਣਾ ਡਿਸ ਹੀ ਨਹੀਂ ਹੋਣਾ ਚਾਹੀਦਾ, ਲੋਕਾਂ ਨੂੰ ਵਹਾਓ ਕੁਛ, ਠੀਕ ਆ। ਕੋਈ ਕੰਮ ਕਰੋ, ਵਧੀਆ ਕੰਮ ਕਰੋ, ਕਰਨਾ ਚਾਹੀਦਾ। ਤੇ ਮੈਂ ਵੈਸੇ ਗੱਲ ਕਰਦਾ ਕਿ ਬੰਦੇ ਇੰਨਾ ਕੋਡ ਲੈ ਕੇ ਆਉਂਦੇ ਨੇ ਮੇਰੇ ਕੋਲ ਅਗਲੇ ਬੰਦੇ ਲਈ ਕਿ ਯਾਰ ਇੰਜ ਕਰ ਦੇਣਾ। ਫਿਰ ਗੱਲ ਕੀ ਹੈ ਕਿ ਉਹ ਕਲੈਬ ਕਰ ਲਿਆ ਹੈ, ਉਹ ਕਲੈਬ ਕੀਤਾ ਤੇ ਉਹ ਸਾਰਾ ਨਿਜ਼ਾਮ ਹੈ। ਤੇ ਕੁਝ ਦਿਨਾਂ ਬਾਅਦ ਮੈਂ ਵੇਖਿਆ ਅਗਾਂ ਵੀ ਕਲੈਬ ਦੀਆਂ ਗੱਲਾਂ ਹੋ ਰਹੀਆਂ ਨੇ। ਜਿਹੜੇ ਬੰਦਿਆਂ ਲਈ ਇੰਨਾ ਕੋਡ ਲੈ ਕੇ ਆਏ ਨੇ ਬੰਦੇ, ਉਹਨਾਂ ਨਾਲ ਵੀ ਕਲੈਬ ਦੀਆਂ ਗੱਲਾਂ। ਯਾਰ ਮੈਂ ਇਹ ਗੱਲ ਤੁਹਾਨੂੰ ਕਹਾਂਗਾ, ਮੈਂ ਇਸ ਫੀਲਡ ਦੇ ਵਿੱਚ ਨਾ ਪੈਸੇ ਲਾਏ ਨੇ, ਮੈਂ ਕਮਾਏ ਨਹੀਂ ਗਏ, ਠੀਕ ਹੈ। ਇਸ ਫੀਲਡ ਦੇ ਵਿੱਚ ਮੈਂ ਪੈਸੇ ਕਮਾਏ ਨਹੀਂ ਗਏ।
ਮੈਂ ਤੁਹਾਨੂੰ ਆਪਦਾ YouTube ਵਾਲਾ ਵਿਖਾ ਦੇਣਾ, ਠੀਕ ਹੈ, ਮੇਰਾ ਚੈਨਲ ਹੈ ਜਾਂ ਮੇਰੇ ਗਾਣੇ ਆ, ਤੇ ਤੁਸੀਂ ਆਖੋਗੇ ਜੱਟ ਸਾਹਿਬ ਤੁਸੀਂ ਤਾਂ ਕੁਝ ਵੀ ਨਹੀਂ ਕਮਾਇਆ। ਠੀਕ ਹੈ, ਮੈਂ ਪੈਸੇ ਲਾਣਾ ਮੇਰਾ ਸ਼ੌਕ ਹੈ। ਠੀਕ ਹੈ, ਮੈਂ ਸ਼ੌਕ ਨਾਲ ਕੰਮ ਕਰ ਰਿਹਾ। ਠੀਕ ਹੈ, ਉਹ ਗੱਲ ਇਹ ਆ, ਮੈਂ ਇਹੀ ਆਖਾਂਗਾ ਬੰਦਿਆਂ ਨੂੰ ਕਿ ਜੇ ਤਾਂ ਕਿਸੇ ਲਈ ਦਿਲ ਦੇ ਵਿੱਚ ਹੁੰਦੀ ਹੈ ਨਾ ਤੇ ਉਹਨੂੰ ਰੱਖੋ। ਪਹਿਲੀ ਗੱਲ ਤਾਂ ਰੱਖੋ ਹੀ ਨਾ। ਸਾਡੇ ਕੋਲ ਆਂਦੇ ਜੇ ਇੰਨਾ ਕੋੜ ਲੈ ਕੇ ਤੇ ਦੁਬਾਰਾ ਤੁਸੀਂ ਜਾ ਕੇ ਹੈ ਕਿ ਹਾਂ ਵੀ ਹੁਣ ਅਸੀਂ ਇੱਧਰ ਹੋ ਗਿਆ ਤੇ ਹੁਣ ਅਸੀਂ ਉੱਧਰ ਕਰ ਲਈਏ ਜਾਂ ਜੋ ਵੀ ਸਾਰਾ ਨਿਜ਼ਾਮ ਹੈ। ਠੀਕ ਹੈ, ਤੇ ਮੇਰੇ ਭਰਾ ਜੇ ਤੁਸੀਂ ਸਾਰੇ ਜਾਂ ਜੋ ਵੀ ਸਾਰਾ ਨਿਜ਼ਾਮ ਹੈ। ਠੀਕ ਹੈ, ਫੀਲਡ ਦਾ ਜਿਹੜਾ ਨਾ, ਫੀਲਡ ਦਾ ਆਪਣੀ ਦਾ ਕੋਈ ਹਾਲ ਨਹੀਂ ਹੈਗਾ। ਇੱਕ ਦੂਸਰੇ ਨੂੰ ਪਾ ਧਰ ਪਲਾਏ ਤੇ ਇਹ ਕਰਤਾ ਤੇ ਉਹ ਕਰਤਾ, ਸਵੇਰੇ ਫਿਰ ਇਕੱਠੇ। ਜਾਂ ਤਾਂ ਇਕੱਠੇ ਹੋ ਜਾਓ, ਠੀਕ ਹੈ, ਜਾਂ ਤਾਂ ਇਕੱਠੇ ਹੋ ਜਾਓ ਸਾਰੇ, ਕਿ ਜਿਨ੍ਹਾਂ ਨੇ ਆਖਿਆ ਨਾ ਕਿ ਹਾਂ ਵੀ ਅਸੀਂ ਫਲਾਣੇ ਨੂੰ, ਮੈਨੂੰ ਤਾਂ ਪਤਾ ਮੇਰੇ ਕੋਲ ਤਾਂ 36-20 ਆਏ ਨੇ ਕਿ ਅਸੀਂ ਇੰਜ ਕਰ ਦਿਆਂਗੇ, ਦੁਬਾਰਾ ਜਾ ਕੇ ਉੱਧਰ ਖੜੇ ਨੇ। ਠੀਕ ਹੈ, ਤੇ ਮੈਂ ਤਾਂ ਕਿਸੇ ਬੰਦੇ ਨਾਲ ਇੱਦਾਂ ਦੇ ਕੰਮ 'ਚ ਨਹੀਂ ਖੜਾ। ਮੈਂ ਕਿਹਾ ਕਿ ਮੈਂ ਆਖਿਆ ਮੈਨੂੰ ਕੋਈ ਗੱਲ ਕਰੇਗਾ ਤੇ ਮੈਂ ਇਕੱਲਾ ਹੀ ਨਿਬੜ ਲਾਂਗਾ। ਠੀਕ ਹੈ, ਤੇ ਬਾਕੀ ਮੈਂ ਉਹਨਾਂ ਬੰਦਿਆਂ ਨੂੰ ਆਖਾਂਗਾ ਕਿ ਜਿਹੜੇ ਸ਼ਾਮ ਨੂੰ ਹੋਰ ਤੇ ਸਵੇਰ ਨੂੰ ਹੋਰ ਤੇ ਪਰਸੋਂ ਨੂੰ ਹੋਰ ਸਾਰੇ ਹੀ ਇੰਜ ਰਹੇ ਨੇ। ਮੇਰੇ ਨਾਲ ਤਾਂ ਜਿਹੜੇ ਵੀ ਆਏ ਨੇ ਇੱਕ ਦੋ, ਉਹ ਜਿਹੜੇ ਨੇ ਨਾ, ਉਹਨਾਂ ਨੇ ਆਪਦਾ ਆਪ ਵਹਾਇਆ ਤੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਜੱਟ ਬੰਦਾ ਕਿਵੇਂ ਦਾ, ਮੈਨੂੰ ਸਾਰੇ ਹੀ ਜਾਣਦੇ ਆ। ਠੀਕ ਹੈ, ਤੇ ਮੈਂ ਉਹਨਾਂ ਸਾਰੇ ਬੰਦਿਆਂ ਨੂੰ ਇਹੀ ਆਖਾਂਗਾ, ਇੱਕ ਘੜੇ ਦੇ ਢੱਕਣ ਬਣਿਆ ਕਰੋ। ਠੀਕ ਹੈ, ਗਾਂ ਵੀ ਫੀਲਡ ਦੇ ਵਿੱਚ ਰਹਿਣਾ, ਆਪਦੇ ਟੈਲੈਂਟ ਦੇ ਸਿਰ ਤੇ ਅੱਗੇ ਆਓ। ਠੀਕ ਹੈ, ਜ਼ਰੂਰੀ ਨਹੀਂ ਹੁੰਦਾ ਕਿ ਕਲੈਬਾਂ ਕਰਕੇ ਬੰਦਾ ਚੱਲਦਾ ਜਾਂ ਜੋ ਵੀ ਸਾਰਾ ਨਿਜ਼ਾਮ ਹੈ। ਸਾਡੀ ਕਲੈਬ ਆਈ ਜਿਨ੍ਹਾਂ ਨਾਲ ਅਸੀਂ ਇਹ ਸੋਚ ਕੇ ਕੀਤੀ ਕਿ ਨਵੇਂ ਬੰਦੇ ਨੇ। ਠੀਕ ਹੈ, ਉਹਨਾਂ ਨੂੰ ਵੀ ਪਤਾ ਕਿ ਅਸੀਂ ਉਹਨਾਂ ਨਾਲ ਕਲੈਬ ਕਿਵੇਂ ਕੀਤੀ ਹੈ। ਅਸੀਂ ਕਿਸੇ ਚੀਜ਼ ਦਾ ਲਾਲਚ ਜਾਂ ਪੈਸਾ ਧੇਲਾ ਲੈ ਕੇ ਕਿਸੇ ਨਾਲ ਕਲੈਬ ਨਹੀਂ ਕੀਤੀ। ਠੀਕ ਹੈ, ਅਸੀਂ ਕਲੈਬ ਕੀਤੀ ਜਾਂ ਜੋ ਵੀ ਗਾਣਾ ਸੀ ਟੈਲੈਂਟ ਵੇਖ ਲਿਆ, ਓਕੇ, ਗੱਲ ਖਲਾਸ ਹੋ ਗਈ। ਤੇ ਹੁਣ ਗਾਂ ਜਿਹੜੇ ਵੀ ਮੇਰੇ ਭਰਾ ਨੇ ਨਾ, ਜਾਂ ਤਾਂ ਉਹ ਇਕੱਠੇ ਹੋ ਜਾਓ। ਠੀਕ ਹੈ, ਨਹੀਂ ਤਾਂ ਮੇਰੇ ਕੋਲੇ ਨਾ ਇੰਨਾ ਕੋਡ ਲੈ ਕੇ ਨਾ ਆਇਆ ਕਰੋ ਕਿਸੇ ਬੰਦੇ ਲਈ, ਨਹੀਂ ਤਾਂ ਮੈਂ ਅੱਗੋਂ ਤੁਹਾਡਾ ਮੂੰਹ ਭੰਨਣਾ। ਹੁਣ ਜਿਹੜਾ ਬੰਦਾ ਮੇਰੇ ਕੋਲੇ ਆਇਆ ਕਿ ਮੈਂ ਫਲਾਣੇ ਨੂੰ ਇੰਜ ਕਰ ਦੇਣਾ, ਮੈਂ ਫਲਾਣੇ ਨੂੰ ਅੱਜ ਇਹਦੀ ਝੋਲੀ 'ਚ, ਪਹਿਲਾਂ ਮੇਰੀ ਝੋਲੀ 'ਚ ਆਉਂਦੇ ਨੇ। ਗੱਲ ਇਹ ਆ, ਪਹਿਲਾਂ ਮੇਰੀ ਝੋਲੀ 'ਚ ਆਉਂਦੇ ਨੇ, ਫਿਰ ਅਗਲੇ ਦੀ ਝੋਲੀ 'ਚ ਜਾਂਦੇ ਨੇ। ਠੀਕ ਹੈ, ਮੇਰੀ ਝੋਲੀ ਵਿੱਚ ਨਾ ਆਇਆ ਕਰੋ। ਠੀਕ ਹੈ, ਮੈਂ ਸਾਰੇ ਬੰਦਿਆਂ ਨੂੰ ਆਖਾਂਗਾ। ਠੀਕ ਹੈ, ਮੈਨੂੰ ਹਜੇ ਵੀ ਕਈ ਬੰਦਿਆਂ ਨੇ ਕਲੈਬ ਦਾ ਆਖਿਆ ਜਾਂ ਜੋ ਵੀ ਸਾਰਾ ਨਿਜ਼ਾਮ, ਯਾਰ ਕਲੈਬ ਕਰਨ ਦੀ ਮੁਸ਼ਕਲ ਨਹੀਂ ਹੈਗੀ। ਮੈਂ ਨਹੀਂ ਗਾਲਾਂ ਕੱਢ ਸਕਦਾ, ਮੈਂ ਗਾਲਾਂ ਤੁਹਾਡੇ ਨਾਲ ਖਾ ਪੀ ਕੇ ਇਕੱਠਿਆਂ ਕੰਮ ਕਰਕੇ ਗਾਲਾਂ ਨਹੀਂ ਕੱਢ ਸਕਦਾ। ਠੀਕ ਹੈ, ਨਾ ਮੇਰੀ ਇਦਾਂ ਦੀ ਨੇਚਰ ਹੈ। ਇਸ ਕਰਕੇ ਕਹਿੰਦਾ ਮੈਂ ਕਲੈਬ ਨਹੀਂ ਕਰਨੀ, ਗਾਂ ਤੋਂ ਵੀ ਕਿਸੇ ਬੰਦੇ ਨਾਲ ਮੈਂ ਕਲੈਬ ਨਹੀਂ ਕਰਨੀ। ਤੇ ਮੇਰੀ ਝੋਲੀ 'ਚ ਬਹਿਣ ਨਾ ਆਇਆ ਜੇ, ਕਿਉਂਕਿ ਤੁਸੀਂ ਇੱਕ ਝੋਲੀ 'ਚ ਬਹਿਣ ਵਾਲੇ ਨਹੀਂ ਜੇ। ਠੀਕ ਹੈ, ਬਾਕੀ ਲਵ ਯੂ ਹੋ ਗਿਆ ਸਾਰੇ ਭਰਾਵਾਂ ਨੂੰ। ਅੱਜ ਦਾ ਮੁੱਦਾ ਗਰਮ ਸੀ ਥੋੜਾ ਜਿਹਾ, ਤੇ ਯਾਰ ਨਾ ਨਹੀਂ ਚੰਗਾ ਲੱਗਿਆ ਸਾਨੂੰ ਨਾ, ਅਸੀਂ ਜਿਹੜੇ ਬੰਦਿਆਂ ਨਾਲ ਭਰਾ ਬਣ ਕੇ ਤੁਰੇ ਆ ਜਾਂ ਜੋ ਵੀ ਸਾਡਾ ਨਿਜ਼ਾਮ ਹੈ ਨਾ, ਤੇ ਉਹ ਨਹੀਂ, ਸਾਨੂੰ ਉਹ ਨਾ ਸਵਾਦ ਨਹੀਂ ਆਇਆ। ਤੇ ਬਾਕੀ ਚਲੋ ਜੋ ਵੀ ਇਹ ਅੱਲਾ ਖੈਰ ਕਰੇਗਾ, ਅੱਲਾ ਬਿਹਤਰ ਕਰੇਗਾ। ਤੇ ਬਾਕੀ ਜਿਹੜਾ ਨਾ, ਜਾਂ ਝੋਲੀ 'ਚ ਵਿਆਹ ਨਾ ਕਰੋ, ਤੇ ਜੇ ਇੱਕ ਦੇ ਵਿਆਹ ਜਾਵੋ ਤੇ ਫਿਰ ਇੱਕ ਦੇ ਹੀ ਵਿਆਹ ਕਰੋ। ਕਿਉਂ ਮਲਕ ਸਾਹਿਬ? ਬਿਲਕੁਲ ਬਿਲਕੁਲ, ਐਵੇਂ ਲੋਟੇ ਬਣਨ ਦੀ ਲੋੜ ਨਹੀਂ ਹੈਗੀ। ਕੁਝ ਕਹਿਣਾ ਚਾਹੋਗੇ ਤੁਸੀਂ? ਆਹ ਕਿ ਐਵੇਂ ਲੋਟੇ ਬਣੇ ਫਿਰਦੇ ਨੇ, ਕਦੀ ਇੱਧਰ ਦੇ ਕਦੀ ਇੱਧਰ ਦੇ ਕਦੇ ਉੱਧਰ ਦੇ, ਸਾਲੇ ਬਣੇ ਨੇ ਚਾਦਰ ਦੇ। ਹੈ ਉਹ ਨਾ ਯਾਰ, ਨਾ ਕਰਿਆ ਕਰਿਆ ਸੀ ਗੱਲ। ਖਲੋਤੇ ਬੰਦੇ ਦੀ ਇੱਜ਼ਤ ਹੁੰਦੀ, ਕਦਰ ਹੁੰਦੀ, ਕਦਰ ਹੁੰਦੀ ਹੈ। ਹਾਂ, ਉਹ ਕਹਿੰਦਾ ਸੀ ਨਾ ਔਜਲਾ, ਕਹਿੰਦਾ ਹੋ ਜਿਹੜਾ ਕੱਲਿਆਂ ਦਾ ਰੋਵੇ ਉਹ ਜੁੱਟਦਾ ਨਹੀਂ ਹੁੰਦਾ। ਹੈ ਰੋਬ ਕੱਲਿਆਂ ਦਾ ਹੁੰਦਾ, ਤਾਂ ਜੱਟ ਅੱਜ ਦੇ ਦਿਨਾਂ ਤੱਕ ਕੱਲਾ ਹੀ ਹੈ। ਕਿਉਂ ਮਲਕ ਸਾਹਿਬ? ਬਿਲਕੁਲ ਜੀ ਬਿਲਕੁਲ। ਅਸੀਂ ਤਾਂ ਬੇਲੀ ਵੀ ਕਦੇ ਤੀਸਰਾ ਨਹੀਂ ਬਣਾਇਆ, ਇਧਰੋਂ ਵੀ ਮੈਂ ਲੱਗੀ। ਬੜਾ ਸ਼ੁਕਰ ਹੈ ਮਾਲਕ ਦਾ। ਅਸੀਂ ਏਡੇ ਏਡੇ ਹੁੰਦੇ ਸੀ, ਏਡੇ ਏਡੇ ਹੁੰਦੇ ਸੀ ਅਸੀਂ। ਤੁਸੀਂ ਸਾਨੂੰ ਵੇਖਿਆ ਤੇਗਾ, ਕਾਫੀ ਦੇਰ ਹੋ ਗਈ, ਬਾਕੀ ਦੁਆ ਵੀ ਕਰਿਆ ਕਰੋ। ਕਿਉਂ ਮਲਕ ਸਾਹਿਬ? ਇੱਧਰ ਰਾਤ ਮੇਰੇ ਇੱਥੇ ਆ। ਉਹ ਯਾਦ ਹੈ ਆਪਾਂ ਗੱਲ ਕਰਦੇ ਹੁੰਦੇ ਸੀ, ਉਦੋਂ ਹੀ ਆਪਾਂ ਭੋਲੇ ਹੁੰਦੇ, ਆਪਾਂ ਕਹਿੰਦੇ ਸੀ ਇੰਨੀ ਦੇਰ ਹੋ ਗਈ ਆਪਾਂ ਉਹਨੂੰ ਇਕੱਠੇ ਰਹਿੰਦੇ ਆ। ਜੇ ਆਪਾਂ ਮਰੇ ਤੇ ਆਪਾਂ ਨੂੰ ਮੌਤ ਇਕੱਠੀ ਆਵੇ ਨਾ, ਫੇਰ ਨਹੀਂ ਤੇ ਇੱਕ ਦੂਸਰੇ ਬਗੈਰ ਕਿਵੇਂ ਰਹਾਂਗੇ। ਰਹਿ ਗਿਆ ਗੱਲ, ਫਿਰ ਅਧੂਰੇ ਰਹਿ ਜਾ। ਆ ਸਾਡੀ ਯਾਰੀ ਦਾ ਸਬੂਤ ਏ ਇੱਕ ਦੂਸਰੇ ਲਈ। ਠੀਕ ਹੈ, ਰੱਬ ਦਾ ਬੜਾ ਸ਼ੁਕਰ ਹੈ। ਬੜੀਆਂ ਮੁਸ਼ਕਲਾਂ ਤੇ ਬੜਿਆਂ ਨੇ ਟਿੱਲ ਲਾਇਆ ਸਾਨੂੰ ਦੂਰ ਕਰਨ ਦਾ। ਹੈ ਤੇ ਸਾਡੇ ਨਾਲ ਯਾਨੀ ਕੀ ਰੌਲੇ ਰਹੇ ਨੇ ਤੇ ਕੀ ਸਾਰਾ ਨਿਜ਼ਾਮ ਹੈ। ਤੇ ਜਿਹੜੀ ਗੱਲ ਕਰਦੇ ਸੀ ਕਿ ਨਹੀਂ, ਬਿਲਕੁਲ ਇੱਕ ਹੀ ਗੱਲ ਰਹਿਣੀ ਹੈ, ਤੇ ਇਨਸ਼ਾਅੱਲਾ ਇੱਕ ਹੀ ਰਹੀ ਹੈ, ਤੇ ਗਾਂ ਕਿਆਮਤ ਤੱਕ ਇੱਕ ਹੀ ਰਹਿਣੀ ਜਿੰਨੀ ਦੇਰ ਬੁੱਤ ਦੇ ਵਿੱਚ ਸਾਹ। ਬੇਸ਼ੱਕ ਕਿਉਂ ਮਲਕ ਸਾਹਿਬ? ਬੇਸ਼ੱਕ ਜੀ। ਤੇ ਬਾਕੀ ਟਾਈਮ ਜ਼ਿੰਦਗੀ ਦੇ ਵਿੱਚ ਮਾੜੇ ਚੰਗੇ ਆਉਂਦੇ ਰਹਿੰਦੇ ਨੇ, ਬੇਲੀ ਸੱਜਣ ਨਹੀਂ ਗਵਾਈਦੇ ਹੁੰਦੇ। ਠੀਕ ਹੈ, ਜਾਂ ਫਾਇਦੇ ਲੈਣ ਲਈ। ਠੀਕ ਹੈ, ਤੁਹਾਨੂੰ ਪਤਾ ਨਾ ਕਿ ਇੱਥੋਂ ਫਾਇਦਾ ਤੇ ਕੰਮ ਨਹੀਂ ਚੰਗਾ, ਇੱਜ਼ਤ ਨਹੀਂ ਹੈਗੀ, ਤੇ ਉਹ ਕੰਮ ਨਾ ਕਰੋ, ਫਾਇਦਾ ਨਾ ਲਓ, ਨੁਕਸਾਨ ਸਹਿ ਲਓ। ਇਹ ਟਾਈਮ ਦੇ ਹੁੰਦੇ ਨੇ ਨੁਕਸਾਨ ਤੇ ਫਾਇਦੇ, ਇਹ ਸਾਰੀ ਜ਼ਿੰਦਗੀ ਲਈ ਨਹੀਂ ਹੁੰਦੇ। ਤੇ ਤਲਕ ਜਿਹੜੇ ਬਣੇ ਹੁੰਦੇ ਨਾ, ਤਲਕ ਸਾਰੀ ਜ਼ਿੰਦਗੀ ਨਿਭਾਉਣੇ ਪੈਂਦੇ ਨੇ। ਠੀਕ ਹੈ, ਹਾਂ, ਤੇ ਗੱਲ ਬੰਦਿਆਂ ਲਈ ਹੋਣੀ ਚਾਹੀਦੀ ਬੰਦੇ ਦੇ ਵਿੱਚ।
ਕਿਉਂ ਮਲਕ ਸਾਹਿਬ ਐਵੇਂ ਹੀ ਨਹੀਂ? ਬਿਲਕੁਲ ਜੀ। ਇੱਥੇ ਫੀਲਡ ਦੇ ਵਿੱਚ ਸਾਰੇ ਬਦਮਾਸ਼ ਬਣੇ ਨੇ ਤੇ ਬੰਦਿਆਂ ਵਾਲੀ ਗੱਲ ਕਿਸੇ 'ਚ ਵੀ ਨਹੀਂ ਹੈਗੀ। ਕਿਸੇ ਚ ਵੀ ਨਹੀਂ ਹਾਂ ਐਵੇਂ ਗੱਲ। ਮੈਨੂੰ ਇੱਕ ਵੀ ਬੰਦਾ ਆ ਕੇ ਆਖੇ ਕਿ ਮੈਂ ਇੱਥੋਂ ਫਾਇਦਾ ਨਹੀਂ ਸੀ ਲਿਆ, ਮੈਂ ਆਪਦੀ ਥਾਂ ਤੇ ਖੜਾ ਹੈ, ਇੱਕ ਵੀ ਬੰਦਾ ਇਸ ਫੀਲਡ ਦਾ ਮੈਨੂੰ ਆ ਕੇ ਗੱਲ ਕਰੇ। ਇਸੇ ਕਰਕੇ ਸਾਡਾ ਤੁਹਾਡੇ ਨਾਲ ਮੈਚ ਨਹੀਂ ਬਹਿੰਦਾ ਤੇ ਨਾ ਬਹਿਣਾ, ਠੀਕ ਹੈ। ਹਾਂ ਦਿਮਾਗ ਖਰਾਬ ਕਰਤਾ ਮਲਕ ਸਵੇਰੇ ਸਵੇਰੇ ਇਹਨਾਂ ਨੇ। ਯਾਰ ਹਰ ਕੋਈ ਬਦਮਾਸ਼ ਬਣਿਆ, ਇੱਕ ਥਾਂ ਤੇ ਤੁਸੀਂ ਹੈਗੇ ਹੀ ਨਹੀਂ ਜੇ ਥਾਂ ਭੱਜ ਕੇ ਬਦਮਾਸ਼। ਬੰਦੇ ਦੀ ਗੱਲ ਪੂਰੀ ਹੋਵੇ। ਤੁਸੀਂ ਭੈਣ ਜੋ ਪੈਸਿਆਂ ਪਿੱਛੇ ਇੱਧਰ ਤੇ ਫਾਇਦੇ ਪਿੱਛੇ ਉੱਧਰ ਹੈ, ਇਹ ਗੱਲ ਨਹੀਂ। ਨੁਕਸਾਨ ਸਹਿਣੇ ਪੈਂਦੇ ਨੇ। ਹਾਂ ਘਾਟੇ 5 ਸਾਲ ਹੋ ਗਏ ਫੀਲਡ ਦੇ ਵਿੱਚ, ਠੀਕ ਆ। ਰੁਪਈਏ ਲਾਏ ਨੇ, ਫਾਇਦੇ ਨਹੀਂ ਚੱਕੇ, ਲਾਈਵਾਂ ਤੇ ਬਹਿ ਕੇ ਇਕੱਠੇ ਨਹੀਂ ਕੀਤੇ ਕਿ ਹੁਣ ਇਕੱਠੇ ਕਰ ਲਈਏ ਹੈ। ਤੇ ਨਾ ਕਿਸੇ ਨੂੰ ਇਹ ਆਖਿਆ ਕਿ ਇੰਨੇ ਪੈਸੇ ਦੇ ਤੇ ਤੇਰੇ ਨਾਲ ਕਲੈਬ ਕਰ ਲੈਨੇ ਆ, ਠੀਕ ਹੈ। ਆਪਦਾ ਇੱਕ ਮਿਆਰ ਰੱਖਿਆ, ਆਪਦਾ ਇੱਕ ਲੈਵਲ ਰੱਖਿਆ ਤੇ ਇਨਸ਼ਾਅੱਲਾ ਜਿੰਨੀ ਦੇਰ ਬੁੱਤ ਦੇ ਵਿੱਚ ਸਾਹ ਨੇ ਉਨੀ ਦੇਰ ਲੈਵਲ ਤੇ ਮਿਆਰ ਐਵੇਂ ਹੀ ਰਹੇਗਾ। ਕਿਉਂ ਮਲਕ ਸਾਹਿਬ? ਤੇ ਬਾਕੀ ਇੱਕ ਘੜੇ ਦੇ ਢੱਕਣ ਬਣੋ, ਗਾਣੇ ਵਾਲੇ ਬਦਮਾਸ਼ੋ ਹੈਂ। ਓਏ ਹੋਏ ਹੋਏ ਆਪਦੇ ਗਿਰੇਬਾਨ 'ਚ ਜਿਹੜਾ ਝਾਕੋ, ਠੀਕ ਹੈ, ਤੁਹਾਨੂੰ ਪਤਾ ਲੱਗ ਜਾਏਗਾ। ਪਿੰਡ ਆ ਗਏ ਅਸੀਂ, ਅੱਲਾ ਖਿਆਲ ਕਰੇ। ਹੋਟਲ ਖੁੱਲ ਗਏ ਨੇ। ਹਾਂਜੀ ਹੋਟਲ ਖੁੱਲ ਗਏ ਸਾਡੇ ਪਿੰਡ, ਹੋਟਲ ਬੜੇ ਨੇ। ਹਾਂਜੀ ਕਿਉਂਕਿ ਇਹ ਕੰਮ ਜਿਹੜਾ ਨਾ ਪਿੰਡ ਸ਼ਹਿਰ ਦੇ ਨੇੜੇ ਹੀ ਪੈਂਦਾ। ਨਾਲੇ ਸਾਡੇ ਪਿੰਡ ਵਾਲੇ ਚਾਹ ਉਂਝ ਹੀ ਬੜੀ ਪੀਂਦੇ ਨੇ। ਕਿਉਂ ਭਲਾ? ਚਾਹ ਪੀ ਮੱਤ ਮਾਰੀ। ਉਧਰ ਜਾਈਦਾ ਨਾ, ਆਪਣੇ ਉਧਰ ਪਿੰਡਾਂ ਬਣੇ ਇਹ ਨਾਨਕਿਆਂ ਨੂਨਕਿਆਂ ਵਾਲੇ ਪਾਸੇ। ਉਧਰ ਹੋਟਲ ਨਹੀਂ ਹੈਗੇ ਪਿੰਡਾਂ ਦੇ ਵਿੱਚ, ਆਪਣੇ ਪਿੰਡਾਂ ਦੇ ਵਿੱਚ ਬੜੇ ਹੋਟਲ। ਫਿਰ ਆ ਪਿੰਡੋਂ ਬਾਹਰ ਵੀ ਹੈਗੇ ਨੇ ਹੋਟਲ। ਆਹੋ ਪਿੰਡੋਂ ਬਾਹਰ ਆ, ਭੱਠਿਆਂ ਦੇ ਜਿਹੜੇ ਬੰਦੇ ਜਾ ਰਹੇ ਕੰਮਾਂ ਕਾਰਾਂ ਦੇ। ਮੈਂ ਭਾਈ ਵੀ ਜਾ ਰਿਹਾ, ਭਾਈ ਅੰਟ ਵੀ ਨਹੀਂ ਜਾ ਰਿਹਾ, ਬੰਦੇ ਜਾ ਰਹੇ ਨੇ ਸਵੇਰੇ ਸਵੇਰੇ ਕੰਮਾਂ ਦੇ। ਹਾਂਜੀ ਅੱਜ ਦਿਨ ਦੀ ਸ਼ੁਰੂਆਤ ਹੋਈ ਆ ਇੰਡਸਟਰੀ ਤੋਂ। ਅੱਜ ਸਾਡਾ ਸਵੇਰੇ ਸਵੇਰੇ ਪੂਰਾ ਜੰਡ ਛੰਡ ਮਾਰਿਆ ਸੀ ਤੇ ਕੰਮ ਗਰਮ ਹੋ ਗਿਆ। ਤੇ ਮੇਰੀ ਸਲਾਹ ਹੈ ਕਿ ਅੱਜ ਇੰਨਾ ਕੀ ਵਲੌਗ ਪਾ ਦਈਏ ਸੁਭਾਅ ਦਾ। ਮੈਨੂੰ ਲੱਗਦਾ ਕਿ ਆਪਾਂ ਦੁਪਹਿਰੇ ਪਾਣੀ ਲਾਉਣਾ ਕਿਉਂ ਫਿਰ ਥੀਮ ਬਦਲ ਜਾਣਾ ਹੈ। ਸਵੇਰੇ ਸਵੇਰੇ ਜਿਹੜਾ ਨਾ ਕੋਈ 7-8 ਮਿੰਟਾਂ ਦਾ ਇਹੀ ਪਾ ਦਿੰਦੇ। ਤੇ ਬਾਕੀ ਅੱਜ ਜਿਹੜਾ ਅਸੀਂ ਪਾਣੀ ਪੂਣੀ ਲਾਉਣਾ ਤੇ ਫਿਰ ਅਸੀਂ ਸਾਡੀ ਇੱਕ ਦੀ ਮੀਟਿੰਗ ਹੈ ਬੜੀ ਸਟਰੋਂਗ ਜੀ। ਕਿਉਂ ਮਲਕ ਸਾਹਿਬ? ਕੰਮ ਦੇ ਮੁਤਲਕ ਉਹ ਕਹਿੰਦਾ ਸੀ ਨਾ ਮੂਸੇ ਵਾਲਾ, ਉਹਨੇ ਕਿਹਾ ਸੀ ਅਸੀਂ ਗਾਂ ਜਦੋਂ ਆਵਾਂਗੇ ਇਸ ਫੀਲਡ ਦੇ ਵਿੱਚ, ਮੈਦਾਨ ਦੇ ਵਿੱਚ ਅਸੀਂ ਪੂਰੇ ਭਾਰ ਨਾਲ ਲਾਵਾਂਗੇ। ਉਹ ਹਿਸਾਬ ਆ ਵੀ ਹੁਣ ਅਸੀਂ ਜਦੋਂ ਆਵਾਂਗੇ ਨਾ ਉਦੋਂ ਪੂਰੇ ਭਾਰ ਨਾਲ ਲਾਵਾਂਗੇ, ਠੀਕ ਹੈ। ਅਜੇ ਤੱਕ ਤੁਸੀਂ ਡਾਲੋ ਗੋਲੇ ਜਿਹੜੇ ਡਾਉਣੇ ਨੇ ਆਪਦੇ ਹੈਂ। ਅਸੀਂ ਆਪਦੇ ਚੀਨੇ ਜਿਹੜੇ ਨੇ ਨਾ ਡਾਵਾਂਗੇ ਯਾਰ। ਅਸੀਂ ਗੋਲੀ ਸ਼ੋਲੀ ਤੇ ਲਾ ਰਹੇ, ਠੀਕ ਹੈ ਮਲਕ ਸਾਹਿਬ? ਓਕੇ ਹੋ ਬਸ ਕਰੀਏ। ਲਓ ਜੀ ਅੱਜ ਦਾ ਵਲੌਗ ਇੰਨਾ ਕੀ ਹੈ। ਸਾਰੇ ਭਰਾ ਜਿੰਨੇ ਕਿ ਵੇਖਣ ਵਾਲੇ ਨੇ ਤੇ ਇਹ ਆਪਣੀਆਂ ਗੱਲਾਂ ਬਾਤਾਂ ਜ਼ਰੂਰ ਸੀਰੀਅਸ ਲਿਆ ਜੇ। ਅੱਜ ਕੱਲ੍ਹ ਇਵੇਂ ਹੀ ਚੱਲ ਰਿਹਾ ਸਾਰਾ ਨਿਜ਼ਾਮ ਇੰਡਸਟਰੀ ਦੇ ਵਿੱਚ। ਤੇ ਆਪਣਾ ਚੈਨਲ ਕਰੋ ਸਬਸਕ੍ਰਾਈਬ ਸਾਰੇ ਭਰਾ, ਤੇ ਕਿਉਂਕਿ ਚੈਨਲ ਕਰੋਗੇ ਤੇ ਮਾਹੌਲ ਬਣਿਆ ਰਹੇਗਾ। ਤੇ ਲਵ ਯੂ ਹੋ ਗਿਆ ਸਾਰੇ ਭਰਾਵਾਂ ਨੂੰ। ਤੇ ਹੱਥ ਬੜੇ ਠਰ ਗਏ ਨੇ ਤਾਂ ਮਲਦੇ ਰਹੀਦਾ, ਤੇ ਨੱਕ ਵੀ ਬੜਾ ਠਰ ਜਾਂਦਾ ਸਵੇਰੇ ਸਵੇਰੇ, ਗਲਾ ਥੋੜਾ ਜਿਹਾ ਖਰਾਬ। ਤੇ ਬਾਕੀ ਲਵ ਯੂ ਸਾਰੇ ਭਰਾਵਾਂ ਨੂੰ। ਓਕੇ।